रहमान रहीम प्यारे दोस्तों, मैं इत्थे आया वां ते इत्थे हुक्के दे लोग जिहड़े ने स्पैशलिस्ट बैठे ने ते मैं क्या तुहानूं हुक्के दे बारे कुछ जानकारी देंगे। हुक्का जिहड़ा साडे पुराने बजुर्ग जिन्ने हन हुक्के तो बगैर नहीं हन बचदे, रोटी मिले ना मिले तो हुक्का जरूर मिले। ते अस बरियार साहब स्पैशल इत्थे रोशनी पाणगे ते अस साडे पिंड दे भी कुछ बजुर्ग बैठे ने जिहड़े हुक्के दे बारे दसदे ने जी। अस बरियार साहब आ भाई जी आ सब तो पहला थले वे ना जमीन दे नाल लगदा है, जमीन दे नाल जेड़ा लगदा है इनू लोग कुंडा भी आंदे ने। ठीक है जी। ते पैर भी आंदे ने। ठीक है जी। उस तो बाद आ जेड़ी है ना जी ये चोली है जी। ठीक है। ਇਹਦੇ ਵਿੱਚ ਕੁਝ ਲੋਕ ਪੁਰਾਣੇ ਵਕਤ ਦੇ ਵਿੱਚ ਮਿਸਤਰੀ ਆਪ ਹੀ ਹੋਰ ਇਹਨਾਂ ਲੋਕਾਂ ਨੂੰ ਕੀ ਪਤਾ ਜੀ। ਠੀਕ ਹੈ, ਉਹ ਮਿਸਤਰੀ ਆਪ ਹੀ ਇਹ ਬਣਾ ਕੇ ਦਿੰਦੇ ਹਨ। ਢੋਲ ਇਹਨੂੰ ਆਉਂਦੇ ਹਨ। ਇੱਕ ਦਾ ਢੋਲ ਹੁੰਦਾ ਡਮ ਡਮ ਵੱਜਣਾ। ਆਹੋ ਇਹ ਗੁੜ ਵਾਲਾ ਇਹ ਗੁੜ ਵਾਲਾ ਢੋਲ ਹੈ। ਗੁੜ ਵਾਲਾ ਹੁੱਕੇ ਦਾ ਢੋਲ, ਇਹਨੂੰ ਹੁੱਕੇ ਦਾ ਢੋਲ ਆਉਂਦੇ। ਠੀਕ ਹੋ ਗਿਆ ਜੀ। ਜੀ ਠੀਕ ਹੈ। ਆ ਇੱਥੇ ਪੇਚ ਲੱਗਦੇ ਨੇ ਜੀ। ਆ ਨਲੀਆਂ ਇਹਨੂੰ ਆਉਂਦੇ ਨੇ ਪੇਚਾਂ ਦੀਆਂ। ਠੀਕ ਹੈ। ਉਦੋਂ ਉੱਤੇ ਆ ਨੜੀ ਸ਼ੁਰੂ ਹੋ ਜਾਂਦੀ ਹੈ। ਡੱਟਾ ਤੇ ਨੜੀ। ਉਹ ਡੱਟਾ ਤੇ ਨੜੀ, ਉਹ ਜਿਹੜਾ ਲਫ਼ਜ਼ ਨਿਕਲਿਆ ਨਾ ਤੇਰਾ ਡੱਟਾ ਤੇ ਨਾ ਤੇਰੀ ਨੜੀ। ਆ ਠੀਕ ਡੱਟਾ। ਆ ਠੀਕ ਹੋ ਗਿਆ। ਉਸ ਤੋਂ ਬਾਅਦ ਆ ਸ਼ਾਮਾਂ ਲੋਕ ਆਪ ਵਿੱਚ ਖੂਬਸੂਰਤੀ ਵਾਸਤੇ ਨਾ ਕੋਈ ਪਵਾ ਲੈਂਦਾ, ਕੋਈ ਨਹੀਂ ਪਾਉਂਦਾ ਜੀ। ਠੀਕ ਹੈ। ਆ ਉੱਤੇ ਟੋਪੀ ਇਹਦੇ। ਵਾਹ। ਆ ਜਿਹੜਾ ਹੁੱਕੇ ਦਾ ਡੱਟਾ ਹੈ ਨਾ, ਕਈ ਲੋਕ ਤੇ ਇਹਦੇ ਉੱਤੇ ਬੱਕਰੀ ਦਾ ਥਣ ਪਹਿਲਾਂ ਲੋਕ ਚੜਾਉਂਦੇ ਕੀ ਸਨ, ਕਮੋਚੀ ਦੇ ਕੋਲ ਜਾਣਾ ਤੇ ਉੱਤੇ ਸਵਾ ਲੈਣਾ ਕਿ ਆ ਜਿਹੜਾ ਡੱਟਾ ਖਰਾਬ ਨਾ ਹੋਵੇ ਧਾਗਾ। ਵਾਹ। ਹੁਣ ਕਈ ਲੋਕ, ਕਈਆਂ ਨੂੰ ਹੁਣ ਵੀ ਨਹੀਂ ਪਤਾ ਤੇ ਕਈਆਂ ਨੂੰ ਪਤਾ, ਮੈਨੂੰ ਪਤਾ ਇਹ ਗੱਲ ਦਾ ਕਿ ਇਹਦੇ ਉੱਤੇ ਉਹ ਮੈਂ ਫਿਰ ਪਿੱਛੇ ਪੁੱਛਿਆ ਨਾ ਮੋਚੀ ਨੂੰ, ਉਹਨੇ ਆਖਿਆ ਇਹ ਬੱਕਰੀ ਦਾ ਥਣ ਹੁੰਦਾ ਜਿਹੜਾ ਇਹਦੇ ਉੱਤੇ ਚੜ੍ਹਦਾ, ਉਹਨੂੰ ਦੁਆਲਿਓ ਕਿਉਂਕਿ ਉਹਨੂੰ ਟਾਂਕਾ ਟੂੰਕਾ ਨਹੀਂ ਲੱਗਦਾ। ਉਹ ਮੈਂ ਇਹਦੇ ਉੱਤੇ ਚੜਾਇਆ ਸੀ, ਹੁਣ ਉੱਤੋਂ ਨਾ ਘੱਟ ਗਿਆ ਹੋਵੇ। ਠੀਕ ਹੈ। ਆ ਅੱਗੇ ਇਹਨੂੰ ਕੁਲਫੀ ਜਾਂਦੇ ਵਿੱਚ ਜਿਹੜਾ ਲੱਗਾ ਹੈ ਦੋਵਾਂ ਨੂੰ ਫੜ ਕੇ ਰੱਖਦਾ, ਨਾ ਨੜੀ ਤੇਰਾ ਤੇ ਨਾ ਡੱਟਾ। ਆ ਡੱਟਾ ਉਹ ਇਕੱਠਾ ਹੋ ਜਾਂਦਾ। ਇਹਨੂੰ ਜਾਮਣ ਵੀ ਆਉਂਦੇ ਨੇ, ਕਈ ਜਾਮਣ ਆ ਗਏ, ਕਈ ਪੰਜਾਬੀ ਦਾ ਜਾਮ ਨੂੰ ਆ ਗਿਆ। ਤੇ ਆ ਕੁਲਫੀ ਹੈ। ਇਸ ਤੋਂ ਅੱਗੇ ਆ ਨੜੀ ਸ਼ੁਰੂ ਹੋ ਜਾਂਦੀ ਹੈ। ਵਾਹ। ਇਸ ਤੋਂ ਅੱਗੇ ਆ ਸ਼ਾਮ ਜਿਹਦੇ ਨਾਲ ਲੋਕ ਕਈ ਮੁੱਠ ਲਾ ਲੈਂਦੇ ਨੇ, ਕਈ ਨਹੀਂ। ਤੇ ਆ ਟੋਪੀ ਦੇ ਉੱਤੇ ਕਈ ਲੋਕ ਮੈਂ ਤੇ ਚੜਾਉਣਾ ਵਾ ਆ ਕੜੀ। ਟੋਪੀ ਦੇ ਉੱਤੇ ਕੜੀ ਤੇ ਕੜੀ ਦੇ ਉੱਤੇ ਸਰਪੋਚ ਐਂਡ ਤੇ ਸਰਪੋਚ ਐਂਡ ਦੇ ਉੱਤੇ ਸਰਪੋਚ ਆ ਜਾਂਦਾ। ਇਹਦੇ ਵਿੱਚ ਸਭ ਰੋੜ ਤੇ ਤਮਾਕੂ ਚੰਗਾ, ਜਿਹੜੀ ਜਿੱਥੇ ਸੁਰਾਗ ਹੈ ਉੱਥੇ ਰੋੜ ਰੱਖਿਆ ਜਾਣਾ ਔਰ ਉੱਤੇ ਤਮਾਕੂ ਰੱਖਿਆ ਜਾਣਾ। ਫਿਰ ਅੱਗ ਰੱਖੀ ਜਾਣੀ ਹੈ। ਉਹ ਜਿਹੜਾ ਹਵਾ ਜਦੋਂ ਖਿੱਚਣੀ ਹੈ ਉਹ ਅੱਗੋਂ ਨੜੀ ਤੋਂ ਅੱਗੋਂ ਹਵਾ ਖਿੱਚਣੀ ਹੈ ਤੇ ਇਹਦਾ ਮਤਲਬ ਜਿਹੜੀ ਥੱਲੇ ਇਹ ਢੋਲ ਦੇ ਵਿੱਚ ਜਿਹੜਾ ਪਾਣੀ ਪਿਆ, ਪਾਣੀ ਦੇ ਵਿੱਚ ਜਿਹੜਾ ਧੂਏ ਉਹ ਠੰਡਾ ਹੋ ਕੇ ਜਾਂ ਮਿਕਸ ਹੋ ਕੇ ਜਾਣਾ ਤੇ ਉਹ ਬੰਦੇ ਨੇ ਪੀਣਾ। ਉਹ ਬੰਦੇ ਨੇ ਪੀਣਾ। ਤੇ ਕਈ ਲੋਕ ਹੁਣ ਜੀ ਆ ਜਿਹੜਾ ਅੱਜ ਦਾ ਦੌਰ ਜਾਂਦਾ ਹੈ ਜੀ, ਕਈਆਂ ਲੋਕਾਂ ਨੇ ਵਿੱਚ ਸ਼ਰੀਂ ਦੇ ਢੋਲ ਪਵਾਏ ਹੁੰਦੇ ਆ। ਇੱਕ ਚਮੜੇ ਦਾ ਢੋਲ ਹੁੰਦਾ ਨਾ ਤੇ ਇੱਕ ਸ਼ਰੀਂ ਦੇ ਢੋਲ ਹੁੰਦੇ। ਕਿਸੇ ਦੌਰ ਦੇ ਵਿੱਚ ਮੈਂ ਹੁੱਕੇ 'ਚ ਪਾਣੀ ਪਾ, ਮੇਰੇ ਅੱਬੇ ਜੀ ਅੱਲਾ ਜੰਨਤ ਨਸੀਬ ਕਰੇ ਹੁੱਕਾ ਪੀਂਦੇ ਹਨ, ਤਾਂ ਉਹਨਾਂ ਨਾਲ ਮਿੱਟੀ ਦਾ ਜਿਹੜਾ ਨਾ ਆ ਢੋਲ ਜਿਹੜਾ ਸਿਰਫ ਮਿੱਟੀ ਦਾ ਹੀ ਹੁੰਦਾ ਸੀ। ਹੁੱਕਾ ਮਿੱਟੀ ਦਾ ਹੁੰਦਾ ਸੀ। ਤੇ ਉਹ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਕਰ ਪਾਣੀ ਪਾਣ ਲੱਗਾ, ਮੇਰਾ ਹੱਥੋਂ ਛੁੱਟ ਗਿਆ, ਟੁੱਟ ਗਿਆ। ਉਹ ਫਿਰ ਮੈਨੂੰ ਬੜਾ ਛਿੱਤਰ ਪਾਇਆ ਇਸ ਗੱਲ ਤੋਂ ਕਿ ਤੂੰ ਧਿਆਨ ਨਾਲ ਕਿਉਂ ਪਾਣੀ ਨਹੀਂ ਪਾਇਆ। ਉਹ ਵਡੇਰੇ ਆਂਦੇ ਹੁੰਦੇ ਨੇ ਕਿ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ-ਬਾਰ। ਬਿਲਕੁਲ ਠੀਕ ਹੈ। ਅੱਛਾ, ਹੁਣ ਕਈ ਲੋਕ ਮੈਂ ਜਿਹੜਾ ਮੈਂ ਚਮੜੇ ਦਾ ਢੋਲ ਨਹੀਂ ਪਵਾਇਆ, ਮੈਂ ਪਵਾਇਆ ਪਿੱਤਲ ਦਾ। ਠੀਕ ਹੈ। ਥੱਲੇ ਇਹਦੀ ਥਾਲੀ ਵੀ ਪਿੱਤਲ ਦੀ ਜਿਹਦੇ ਵਿੱਚ ਬੈਠਦੇ ਆ। ਠੀਕ ਹੈ। ਲੱਕੜ ਹੈ ਥੋੜੀ ਜਿਹੀ ਜਿਹਦੇ ਨਾਲ ਸਰਾਖ ਬੰਦ ਕਰਦੇ ਆ। ਉਹਦੇ ਵਿੱਚ ਇਹ ਕਦੋਂ ਆਉਂਦਾ ਸੀ ਹੁੱਕਾ? ਤੁਸੀਂ ਖਿਆਲੀਆਂ ਲਿਆਂਦਾ ਸੀ ਤੇ ਬਹਰਹਾਲ ਮੈਂ ਲੱਕੜ ਵੀ ਨਹੀਂ ਪਵਾਈ। ਇਹ ਕਿੰਨੇ ਉਦੋਂ ਕਿਹੜੇ ਸਾਲ ਜਾਂਦਾ ਹੈ? ਇਹ ਅੱਜ ਤੋਂ 2 ਸਾਲ ਪਹਿਲਾਂ ਮੈਂ ਲਿਆਂਦਾ ਸੀ। ਇਹ ਉਦੋਂ ਕੀਮਤ ਕੀ ਸੀ? 2 ਸਾਲ ਉਦੋਂ ਮੈਂ ਲਿਆਂਦਾ 54,000 ਦਾ। 54,000 ਦਾ। ਵਾਹ ਜੀ। ਵੇਖੋ ਜੀ ਦੋਸਤੋ, ਇਹ ਸ਼ੌਕ ਹੈ। ਹੁਣ ਮਿਲਦਾ 66,000 ਰੁਪਏ। ਅੱਛਾ। ਇਹ ਸੁੱਕੋ। ਠੀਕ ਹੈ। ਅੱਗੋਂ ਇਹਦੇ ਨਾਲ ਦਾ ਤਾਂਬਾ ਨਹੀਂ ਲੱਗਦਾ ਚੀਕਾ। ਵਾਹ ਜੀ ਵਾਹ, ਕੀ ਬਾਤ ਹੈ ਜੀ। ਮੈਨੂੰ ਉਮੀਦ ਹੈ ਕਿ ਇਹ ਤੁਹਾਨੂੰ ਹੁੱਕੇ ਦੀ ਹਿਸਟਰੀ ਦੇ ਬਾਰੇ ਗੱਲਬਾਤ ਦੇ ਬਾਰੇ ਪਤਾ ਲੱਗਾ ਹੋਵੇਗਾ। ਅੱਛਾ, ਇੱਕ ਹੋਰ ਅੱਛਾ, ਕਈ ਲੋਕ ਆ ਛੱਡਦੇ ਨੇ ਜੀ ਉਹ ਜਿਹੜਾ ਚੰਮ ਦਾ ਢੋਲ ਹੈ, ਇਹ ਜੀ ਹਰਾਮ ਚਮੜੇ ਦਾ ਕਿ ਇਹ ਹਲਾਲ ਚਮੜੇ ਦਾ। ਹਰਾਮ ਚਮੜੇ ਦਾ ਕੀ ਆਂਦੇ ਹਨ ਕਿ ਵਿੱਚੋਂ ਬੋ ਆਉਂਦੀ। ਉਹ ਭਾਈ ਇਹਦੇ ਚੋਂ ਬੋ ਤਾਂ ਆਉਂਦੀ ਹੈ ਜੇ ਪਾਣੀ ਘੱਟ ਪਵੇ।
ਚੱਲੇ ਘੱਟ ਲੱਕੜ ਦੇ ਚੱਲੇ ਹੀ ਤਾਂ ਉੱਥੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਜਿੱਥੇ ਚਮੜਾ ਗਲਦਾ ਹੈ, ਉੱਥੇ ਕੋਈ ਹਰਾਮ ਹਲਾਲ ਦੇ ਕੇ ਆਉਂਦਾ ਹੈ ਕਿ ਆਹ ਅੱਛਾ ਹੁਣ ਹਲਾਲ ਜਿਹਾ ਇੱਕ ਕਸ਼ ਲਾ ਕੇ ਵਿਖਾਓ ਜਰਾ ਹੁਣ ਆਵਾਜ਼ ਇਹ ਆਵੇ। ਹਲਾਲ ਜਿਹਾ ਕਿ ਹੁਣ ਆਵਾਜ਼ ਆਵੇ ਜਰਾ ਕਸ਼ ਦੀ। ਵਾਹ ਜੀ ਵਾਹ। ਸਿਰਫ ਫਰਕ ਇਹਦੇ ਵਿੱਚ ਇਹ ਵੇ ਹਲਾਲ ਹਰਾਮ ਦੇ ਵਿੱਚ ਚਮੜਾ ਪੱਕਿਆ ਸਹੀ ਹੋਣਾ ਚਾਹੀਦਾ, ਭਾਵੇਂ ਉਹ ਕਿਹੜਾ ਹੈ, ਉਹਦੇ ਚੋਂ ਬੋ ਨਹੀਂ ਆਉਂਦੀ ਤੇ ਬੋ ਇਹ ਚਮੜੇ ਦੇ ਹੁੱਕੇ ਦੇ ਵਿੱਚੋਂ ਆਉਂਦੀ ਏ ਜੇ ਅਗਰ ਇਸਤੇਮਾਲ ਘੱਟ ਹੋਵੇ। ਅਗਰ ਇਹ 2 ਟਾਈਮ ਇਹਦੇ 'ਚ ਪਾਣੀ ਪਿਆ ਬੰਦੇ ਚਿਕਨ ਇਹਦੇ 'ਚ ਬੋ ਨਹੀਂ